ਰਾਜਾ ਵੜਿੰਗ ਜੀ, ਤੁਸੀਂ ਕਹਿੰਦੇ ਹੋ ਗੁਰਦਾਸ ਮਾਨ ਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ, ਇਸ ਲਈ ਉਹ ਤੇ ਹੋਏ ਪਰਚੇ ਦੀ ਮੈਂ ਨਿਖੇਧੀ ਕਰਦਾ ਕਿ ਪੰਜਾਬ ਦੇ ਅੰਦਰ ਹੀ ਤੁਸੀਂ ਕਾਂਗਰਸ ਦੇ ਵਿਧਾਇਕ ਹੋ। ਪੰਜਾਬ ਅੰਦਰ ਹੀ ਜਦੋਂ ਇੱਕ ਭਾਜਪਾ ਦੇ ਐਮਐਲਏ ਦੇ ਦਰਾਂ ਅੱਗੇ ਵਿਰੋਧ ਕਰਦੇ ਆ, ਪੰਜਾਬ ਦੇ ਕਿਸਾਨਾਂ ਨੇ ਗੋਹੇ ਦੀ ਟਰਾਲੀ ਲਾਹੀ ਸੀ ਕਿ ਗੋਹੇ ਦਾ ਢੇਰ ਲਾਇਆ ਸੀ, ਉਦੋਂ ਉਹਨਾਂ ਨੌਜਵਾਨਾਂ ਤੇ ਪਰਚਾ ਦਰਜ ਹੋਇਆ ਸੀ। ਉਹਦੇ ਤੁਸੀਂ ਅੱਜ ਵਾਂਗੂ ਲਾਈਵ ਹੋਏ, ਵੀਡੀਓ ਪਾਈ ਵੀ ਮੈਂ ਇਸ ਪਰਚੇ ਦੀ ਨਿਖੇਧੀ ਕਰਦਾ। ਪੰਜਾਬ ਦੇ ਕਿਸਾਨ ਤਾਂ ਸਭ ਦਾ ਢਿੱਡ ਭਰਦੇ ਆ। ਅੱਜ ਗੁਰਦਾਸ ਮਾਨ ਤੇ ਜਿਹਨੇ ਇੰਨੀ ਘਟੀਆ ਬਕਵਾਸ ਕੀਤੀ ਤੇ ਤੁਸੀਂ ਆਪਣੀ ਵੀਡੀਓ 'ਚ ਕਹਿ ਰਹੇ ਹੋ ਗੁਰਦਾਸ ਮਾਨ ਨੇ ਕੁਝ ਵੀ ਗਲਤ ਨਹੀਂ ਬੋਲਿਆ। ਐਡੀ ਵੱਡੀ ਗੱਲ ਕਹੀ ਉਹਨੇ, ਅੰਬ ਦੀ ਥਾਂ ਅੰਬ ਲਾਉਣ ਦਾ ਮਤਲਬ ਉਹਦਾ ਇਹ ਸੀ ਵੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਦਾ ਰੂਪ ਹੀ ਹੈ ਮੁਰਾਦ ਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਗਿੱਦੜਵੇਹਾ ਹਲਕੇ ਤੋਂ ਮੌਜੂਦਾ ਐਮਐਲਏ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਦੀ ਸਟੇਟਮੈਂਟ ਮੈਂ ਹੁਣੇ ਸੁਣ ਰਿਹਾ ਸੀਗਾ। ਉਹਨਾਂ ਨੂੰ ਜਵਾਬ ਦਿੰਦਿਆਂ ਮੈਂ ਇਸ ਵੀਡੀਓ ਰਾਹੀਂ ਬੇਨਤੀ ਕਰ ਰਿਹਾ, ਪਿਛਲੇ ਦਿਨੀ ਗੁਰਦਾਸ ਮਾਨ ਹੋਣਾ ਨੇ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਜਿਹੜੀ ਆ ਬਰਾਬਰੀ ਤੁਲਨਾ ਮੁਰਾਦ ਸ਼ਾਹ ਨਾਲ ਕੀਤੀ ਸੀ, ਜਿਹਦੇ ਰੋਸ ਵਜੋਂ ਸਿੱਖ ਸੰਗਤਾਂ ਨੇ ਉਹਦਾ ਵਿਰੋਧ ਕੀਤਾ ਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਦੋਸ਼ ਵਜੋਂ ਉਹ ਤੇ 295 ਏ ਦਾ ਪਰਚਾ ਦਰਜ ਹੋਇਆ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਨੇ ਕਿਹਾ ਵੀ ਇਹ ਪਰਚਾ ਜਿਹੜਾ ਗਲਤ ਹੋਇਆ ਤੇ ਮੈਂ ਇਸ ਪਰਚੇ ਦੀ ਨਿਖੇਧੀ ਕਰਦਾ। ਰਾਜਾ ਵੜਿੰਗ ਜੀ, ਤੁਸੀਂ ਕਹਿੰਦੇ ਹੋ ਗੁਰਦਾਸ ਮਾਨ ਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ, ਇਸ ਲਈ ਉਹ ਤੇ ਹੋਏ ਪਰਚੇ ਦੀ ਮੈਂ ਨਿਖੇਧੀ ਕਰਦਾ। ਵੜਿੰਗ ਸਾਹਿਬ, ਮੇਰਾ ਸਵਾਲ ਹੈ ਤੁਹਾਨੂੰ ਕਿ ਪੰਜਾਬ ਦੇ ਅੰਦਰ ਹੀ ਤੁਸੀਂ ਕਾਂਗਰਸ ਦੇ ਵਿਧਾਇਕ ਹੋ। ਪੰਜਾਬ ਅੰਦਰ ਹੀ ਜਦੋਂ ਇੱਕ ਭਾਜਪਾ ਦੇ ਐਮਐਲਏ ਦੇ ਦਰਾਂ ਅੱਗੇ ਵਿਰੋਧ ਕਰਦੇ ਆ, ਪੰਜਾਬ ਦੇ ਕਿਸਾਨਾਂ ਨੇ ਗੋਹੇ ਦੀ ਟਰਾਲੀ ਲਾਹੀ ਸੀ ਕਿ ਗੋਹੇ ਦਾ ਢੇਰ ਲਾਇਆ ਸੀ, ਉਦੋਂ ਉਹਨਾਂ ਨੌਜਵਾਨਾਂ ਤੇ ਪਰਚਾ ਦਰਜ ਹੋਇਆ ਸੀ। ਉਹਦੇ ਤੁਸੀਂ ਅੱਜ ਵਾਂਗੂ ਲਾਈਵ ਹੋਏ, ਵੀਡੀਓ ਪਾਈ ਵੀ ਮੈਂ ਇਸ ਪਰਚੇ ਦੀ ਨਿਖੇਧੀ ਕਰਦਾ। ਪੰਜਾਬ ਦੇ ਕਿਸਾਨ ਤਾਂ ਸਭ ਦਾ ਢਿੱਡ ਭਰਦੇ ਆ। ਭਾਰਤ ਅੰਦਰ ਜਿੰਨੇ ਲੋਕ ਰੋਟੀ ਖਾਂਦੇ ਆ ਤੇ ਸਭ ਤੋਂ ਵੱਡੇ ਅਨਾਜ ਭੰਡਾਰ ਆ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਭਰੇ ਆ, ਤੇ ਉਹਨਾਂ ਪੰਜਾਬ ਦੇ ਕਿਸਾਨਾਂ ਤੇ ਹੋਏ ਪਰਚੇ ਦੀ ਨਿਖੇਧੀ ਕਰਦਾ ਮੈਂ। ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਭਾਜਪਾ ਦੇ ਲੀਡਰ ਦਾ ਵਿਰੋਧ ਕਰਦੇ ਆ, ਪਰਚੇ ਦਰਜ ਹੋਏ, ਲਾਠੀ ਚਾਰਜ ਹੋਇਆ, ਵੀਡੀਓ ਆਈਆਂ, ਮੀਡੀਆ ਸਾਰਾ ਕੁਝ, ਤੁਸੀਂ ਉਹ ਵਿਰੋਧ ਕੀਤਾ। ਚੰਡੀਗੜ੍ਹ ਪ੍ਰੋਟੈਸਟ, ਸ਼ਾਂਤਮਈ ਪ੍ਰੋਟੈਸਟ ਕਰਨ ਗਏ, ਕਿਸਾਨਾਂ ਤੇ ਪਰਚਾ ਦਰਜ ਹੋਇਆ, ਉਹਦੀ ਨਿਖੇਧੀ ਕਰਨ ਲਈ ਵੀਡੀਓ ਪਾਈ ਤੁਸੀਂ। ਅੱਜ ਗੁਰਦਾਸ ਮਾਨ ਤੇ ਜਿਹਨੇ ਇੰਨੀ ਘਟੀਆ ਬਕਵਾਸ ਕੀਤੀ ਤੇ ਤੁਸੀਂ ਆਪਣੀ ਵੀਡੀਓ 'ਚ ਕਹਿ ਰਹੇ ਹੋ ਗੁਰਦਾਸ ਮਾਨ ਨੇ ਕੁਝ ਵੀ ਗਲਤ ਨਹੀਂ ਬੋਲਿਆ। ਉਹ ਵੀਡੀਓ ਹੈ, ਜਨਤਕ ਹੈ, ਦੁਨੀਆ ਭਰ 'ਚ ਵਸਦੇ ਲੋਕਾਂ ਨੇ ਸੁਣੀ ਆ। ਕੀ ਤੁਹਾਡੇ ਕੰਨ ਬੋਲਿਆ? ਸ਼ਰੇਆਮ ਤਾਂ ਗੁਰਦਾਸ ਮਾਨ ਕਹਿ ਰਿਹਾ ਵੀ ਅੰਬ ਦੀ ਥਾਂ ਤੇ ਲੋਕੋ ਅੰਬ ਨਹੀਂ ਲੱਗਦਾ ਹੁੰਦਾ, ਸਿਆਣੇ ਕਹਿੰਦੇ ਆ, ਪਰ ਆਹ ਵੇਖੋ ਕਰਾਮਾਤ ਹੋਈ ਆ ਕਿ ਅੰਬ ਦੀ ਥਾਂ ਤੇ ਅੰਬ ਲੱਗ ਗਿਆ। ਕਹਿਣ ਦਾ ਉਹਦਾ ਭਾਵ ਕੀ ਸਕੇ ਵੀ ਜਿਹੜੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੀ, ਜਿਹੜੀ ਕਲਾ, ਉਹੀ ਕਲਾ ਮੁਰਾਦ ਸ਼ਾਹ ਦੇ ਵਿੱਚ ਆ। ਐਡੀ ਵੱਡੀ ਗੱਲ ਕਹੀ ਉਹਨੇ, ਅੰਬ ਦੀ ਥਾਂ ਅੰਬ ਲਾਉਣ ਦਾ ਮਤਲਬ ਉਹਦਾ ਇਹ ਸੀ ਵੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਦਾ ਰੂਪ ਹੀ ਆ ਮੁਰਾਦ ਸ਼ਾਹ। ਸ਼ਰੇਆਮ ਉਹਨੇ ਗੱਲ ਕਹੀ ਆ। ਤੁਸੀਂ ਕਹਿ ਰਹੇ ਹੋ ਕਿ ਉਹਨੇ ਪਹਿਲੀ ਗੱਲ ਤਾਂ ਗੱਲ ਕਹੀ ਨਹੀਂ, ਕਹੀ ਕਿਉਂ ਨਹੀਂ, ਸਾਰੀ ਦੁਨੀਆ ਨੇ ਸੁਣੀ ਆ, ਤੁਸੀਂ ਕਹਿ ਰਹੇ ਹੋ। ਤੇ ਰਾਜਾ ਵੜਿੰਗ ਜੀ, ਮੁਕਤਸਰ ਸਾਹਿਬ ਤੁਸੀਂ ਰਹਿੰਦੇ ਹੋ, ਮੁਕਤਸਰ ਸਾਹਿਬ ਦੇ ਲਾਗੇ ਸਰਾਏ ਨਾਗਾ ਇਤਿਹਾਸਕ ਨਗਰ ਹੈ, ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਬਰੋਸਾ ਹੈ, ਜਿੱਥੇ ਪ੍ਰਕਾਸ਼ ਹੋਇਆ ਸੀ ਪਾਤਸ਼ਾਹ ਦਾ। ਉਸ ਸਥਾਨ ਤੇ ਜਾ ਕੇ ਗੁਰੂ ਅੰਗਦ ਪਾਤਸ਼ਾਹ ਨੂੰ ਯਾਦ ਕਰਕੇ ਨਾ ਤੁਸੀਂ ਆਪਣੇ ਅੰਦਰ ਝਾਤੀ ਮਾਰਿਓ ਵੀ ਜਿਹੜੀ ਗੱਲ ਗੁਰਦਾਸ ਮਾਨ ਨੇ ਕਹੀ ਆ ਉਹ ਸਹੀ ਆ ਜਾਂ ਗਲਤ ਆ। ਗੁਰੂ ਦੇ ਦਰ ਤੇ ਜਾ ਕੇ ਪੁੱਛਿਓ, ਆਪਣੀ ਜ਼ਮੀਰ ਨੂੰ ਪੁੱਛਿਓ ਤੁਸੀਂ। ਅਗਲੀ ਗੱਲ ਕਹਿ ਰਹੇ ਹੋ ਗੁਰਦਾਸ ਮਾਨ ਬੜਾ ਨਿਮਾਣਾ, ਬੜੀ ਨਿਮਰਤਾ ਵਾਲਾ। ਬਾਣੀ ਦਾ ਇੱਕ ਫੈਸਲਾ, ਅਪਰਾਧੀ ਦੂਣਾ ਨਿਭੈ ਜਿਉ ਹੰਤਾ ਮਰਗਾਹੇ। ਕਹਿੰਦੇ ਜਿਹੜਾ ਪਖੰਡੀ ਹੁੰਦਾ ਨਾ, ਅਪਰਾਧੀ ਹੁੰਦਾ, ਜਿਆਦੇ ਪੈਰੀ ਹੱਥ ਲਾਉਣ ਦੇ ਖੇਖਣ ਕਰਦਾ ਹੁੰਦਾ, ਪਖੰਡ ਕਰਦਾ ਹੁੰਦਾ। ਜਿਵੇਂ ਅੱਜ ਕੱਲ ਹੁਣ ਵੋਟਾਂ ਚੱਲਣਗੀਆਂ, ਲੀਡਰ ਆ ਜਿਹੜੇ ਜਣੇ ਖਣੇ ਦੇ ਪੈਰਾਂ 'ਚ ਡਿੱਗਣਗੇ, ਜਵਾਕਾਂ ਦੀਆਂ ਨਲੀਆਂ ਪੂੰਝਣਗੇ, ਜਵਾਕਾਂ ਦੇ ਡੈਪਰ ਬਦਲਣ ਤੱਕ ਜਾਣਗੇ, ਕੀ ਇਹ ਫਿਰ ਲੀਡਰ ਹਮਦਰਦ ਹੋ ਜਾਣਗੇ? ਗਰੀਬਾਂ ਦੇ ਘਰਾਂ 'ਚ ਰੋਟੀਆਂ ਖਾਣ ਦਾ ਖੇਖਣ ਕਰਦੇ ਆ, ਉਹ ਨਿਮਾਣੇ ਹੁੰਦੇ ਆ, ਨਿਮਰਤ ਵਾਲੇ ਹੁੰਦੇ ਆ। ਅਗਲੀ ਗੱਲ, ਜਦੋਂ ਗੁਰਦਾਸ ਮਾਨ ਨੇ ਭਾਜਪਾ ਦੀ ਜਿਹੜੀ ਨੀਤੀ ਆ, ਹਿੰਦੁਸਤਾਨ, ਉਹ ਤੇ ਪਹਿਰਾ ਦਿੰਦੇ ਆ, ਪੰਜਾਬੀ ਦੀ ਥਾਂ ਤੇ ਹਿੰਦੀ ਨੂੰ ਪ੍ਰਮੋਟ ਕੀਤਾ ਸੀ, ਤਾਂ ਪੰਜਾਬ ਪ੍ਰਸਤ, ਪੰਜਾਬ ਦੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੇ ਇਹਦਾ ਵਿਰੋਧ ਕੀਤਾ ਸੀ। ਤੇ ਉਦੋਂ ਗੁਰਦਾਸ ਮਾਨ ਨੇ ਵਿਦੇਸ਼ ਵਿੱਚ ਇੱਕ ਸ਼ੋਅ ਦੇ ਅੰਦਰ ਜਿਹੜੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ, ਬੈਨਰ ਫੜ ਕੇ, ਤਖਤੀਆਂ ਫੜ ਕੇ, ਉਹਨਾਂ ਬਾਰੇ ਘਟੀਆ ਸ਼ਬਦਾਵਲੀ ਵਰਤੀ ਸੀ। ਤੇ ਉਹ ਸ਼ਬਦਾਵਲੀ ਹੁਣ ਜੇ ਤੁਹਾਡੇ ਬਾਰੇ ਕੋਈ ਵਰਤੇ, ਜਿਵੇਂ ਤੁਸੀਂ ਹੁਣ ਜਿਹੜੀ ਗੱਲ ਕਹਿਣ, ਮੈਂ ਸ਼ਬਦ ਕਹਿਣਾ ਨਹੀਂ ਚਾਹੁੰਦਾ, ਸਮਝਦਾ ਗਈ ਹੋ ਤੁਸੀਂ, ਇਸ ਲਈ ਬਿਨ ਮਤਲਬ ਤੁਸੀਂ ਕਹਿ ਲਓ ਵੀ ਇਹ ਨਾ ਜਿਹੜੀ ਲੜਾਈ ਆਪਦੇ ਗਲ ਪਾ ਰਹੇ ਹੋ। ਸਹੀ ਪਰਚਾ ਹੋਇਆ, ਗੁਰਦਾਸ ਮਾਨ ਨੇ ਗਲਤ ਬੋਲਿਆ, ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ। ਤੇ ਜੇ ਤੁਸੀਂ ਕਹਿੰਦੇ ਹੋ ਗੁਰਦਾਸ ਮਾਨ ਨੇ ਕੋਈ ਗਲਤ ਨਹੀਂ ਬੋਲਿਆ, ਇਹੋ ਸਟੇਟਮੈਂਟ ਤੁਸੀਂ ਦਿਓ ਜਿਹੜੀ ਗੁਰਦਾਸ ਮਾਨ ਨੇ ਦਿੱਤੀ ਆ, ਫਿਰ ਤੁਹਾਨੂੰ ਪਤਾ ਲੱਗੂ ਕਿਹੜੇ ਭਾਅ ਵਿਕਦੀ ਆ। ਅਸਲ ਦੇ ਵਿੱਚ ਰਾਜਾ ਵੜਿੰਗ ਜੀ, ਤੁਹਾਨੂੰ ਮੂੰਹ ਪਿਆ ਹੋਇਆ। ਮੈਨੂੰ ਤਾਂ ਲੱਗਦਾ ਤੁਹਾਡੇ ਅੰਦਰ ਪਤਾ ਨਹੀਂ ਕਿਹੜੀ ਗੱਲ ਦਾ ਫਤੂਰ ਆ। ਜਦੋਂ ਤੁਹਾਡੀ ਐਮਪੀ ਦੀਆਂ ਚੋਣਾਂ ਸੀ, ਬੜੀ ਸੋਹਣੀ ਤੁਹਾਡੀ ਚੋਣ ਮੁਹਿੰਮ ਚੱਲ ਰਹੀ ਸੀਗੀ,
ਤੁਸੀਂ ਬੁਢਲਾਡੇ ਰਾਤ ਨੂੰ ਇੱਕ ਚੋਣ ਜਲਸੇ ਵਿੱਚ ਬੇਅੰਤੇ ਬੁੱਚੜ ਦੀ ਸਿਫਤ ਸਲਾਹ ਕਰਕੇ ਆਪਦੇ ਪੈਰੀਂ ਕੁਹਾੜਾ ਮਾਰਿਆ ਸੀ। ਉਹ ਤੋਂ ਬਾਅਦ ਤੁਹਾਡੀ ਪਤਨੀ ਬੀਬੀ ਅਮਰਤਾ ਵੜਿੰਗ ਤੇ ਹੋਰ ਵੀ ਤੁਹਾਡੇ ਜਿਹੜੇ ਏ ਕਲਾਸ ਦੇ ਕੰਪੇਨ ਚਲਾ ਰਹੇ ਸੀ, ਉਹਨਾਂ ਸਾਰਿਆਂ ਨੇ ਮਿੱਠੇ ਮਿੱਠੇ ਪੋਚੇ ਮਾਰ ਕੇ ਉਹ ਗੱਲ ਨੂੰ ਢਕਣ ਦੀ ਕੋਸ਼ਿਸ਼ ਕੀਤੀ ਸੀ। ਜਿੱਤੇ ਸੀ ਤੁਸੀਂ ਇਸ ਵਾਰ ਕੈਬਨਿਟ ਵਿੱਚ ਵੀ ਤੁਹਾਨੂੰ ਲਿਆ ਜਾਣਾ ਸੀ, ਪਰ ਅੰਦਰ ਦੀਆਂ ਖਬਰਾਂ ਸੀ ਜਿਹੜੀਆਂ ਉਹ ਤੁਹਾਡੀਆਂ ਬੋਲਬਾਣੀ ਕਰਕੇ ਤੇ ਇਹਦੇ ਕਰਕੇ ਤੁਹਾਨੂੰ ਕੈਬਨਿਟ ਤੋਂ ਬਾਹਰ ਰੱਖਿਆ ਗਿਆ। ਤੁਸੀਂ ਬਿਨ ਮਤਲਬ ਜਿਹੜਾ ਹੈਗਾ ਇੱਥੇ ਹੁਣ ਪੰਜਾਬ ਦੇ ਅੰਦਰ ਸਿੱਖਾਂ ਦੇ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਅੰਦਰ ਧਿਆਨ ਰੱਖੋ। ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਨੂੰ ਪਿਆਰ ਕਰਨ ਵਾਲੇ ਖਾਸ ਤੌਰ ਤੇ ਗਿੱਦੜਵੇਹੇ ਹਲਕੇ ਦੀ ਸੰਗਤ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨੂੰ ਮਾੜਾ ਮੋਟਾ ਜਦੋਂ ਤੁਹਾਡੇ ਪਿੰਡਾਂ 'ਚ ਆਵੇ ਜਿੱਥੇ ਆਪਾਂ ਕਿਸਾਨੀ ਨਾਲ ਸੰਬੰਧਿਤ ਸਵਾਲ ਕਰਨੇ ਆ, ਆਹ ਸਵਾਲ ਵੀ ਕਰਨੇ ਆ, ਗੁਰਦਾਸ ਮਾਨ ਦੀ ਵੀਡੀਓ ਚਲਾ ਲੈਣੀ ਆ, ਕਿਉਂਕਿ ਰਾਜਾ ਵੜਿੰਗ ਜੀ ਕਹਿ ਰਿਹਾ ਗੁਰਦਾਸ ਮਾਨ ਨੇ ਪਹਿਲੀ ਗੱਲ ਤਾਂ ਕੋਈ ਗਲਤ ਗੱਲ ਕਹੀ ਨਹੀਂ। ਸ਼ਰੇਆਮ ਗੁਰਦਾਸ ਮਾਨ ਕਹਿ ਰਿਹਾ ਕਿ ਗੁਰੂ ਅਮਰਦਾਸ ਪਾਤਸ਼ਾਹ ਦੀ ਵੰਸ਼ ਵਿੱਚੋਂ ਆ। ਠੀਕ ਆ, ਬਹੁਤ ਸਿਆਣੇ ਪ੍ਰਚਾਰਕਾਂ ਨੇ ਗੁਰਮਤ ਵਿੱਚ ਵੰਸ਼ ਕੀ ਆ, ਨਾਦੀ ਪੁੱਤਰ ਕੀ ਆ, ਬਿੰਦੀ ਪੁੱਤਰ ਕੀ ਆ, ਐਕਸਪਲੇਨ ਕਰ ਦਿੱਤਾ। ਮੈਂ ਉਧਰ ਨਹੀਂ ਜਾਣਾ ਚਾਹੁੰਦਾ ਸਾਰਾ ਕੁਝ। ਇਸ ਲਈ ਆਪਣੇ ਅੰਦਰ ਝਾਤੀ ਮਾਰੋ। ਜਿਹੜੀ ਗੱਲ ਅੱਛਾ ਅੱਜ ਤਾਂ ਤੁਸੀਂ ਕਹਿ ਰਹੇ ਹੋ ਵੀ ਗੁਰਦਾਸ ਮਾਨ ਦੇ ਪਰਚੇ ਇਹੋ ਜਿਹੀ ਨਿਖੇਧੀ ਕਰਦੇ। ਜੇ ਤੁਸੀਂ ਇਮਾਨਦਾਰ ਸੀ ਤਾਂ ਜਿੱਦੇ ਗੁਰਦਾਸ ਮਾਨ ਨੇ ਬੋਲਿਆ ਜਨਤਕ ਰੂਪ 'ਚ ਗੁਰਦਾਸ ਮਾਨ ਗਲਤ ਬੋਲਿਆ ਸੀ ਤੇ ਤੁਸੀਂ ਉਸੇ ਦਿਨ ਵੀਡੀਓ ਪਾਉਂਦੇ, ਉਹਦੇ ਤੁਹਾਡਾ ਨੈਟ ਮੁੱਕਿਆ ਹੋਇਆ ਸੀ। ਉਦੋਂ ਕਹਿੰਦੇ ਨਾ ਭਾਈ ਗੁਰਦਾਸ ਮਾਨ ਤੂੰ ਗਲਤ ਹੈ, ਪਰ ਤੁਸੀਂ ਅੱਜ ਵੀ ਨਹੀਂ ਮੰਨ ਰਹੇ, ਕਹਿ ਰਹੇ ਗੁਰਦਾਸ ਮਾਨ ਨੇ ਕੋਈ ਗਲਤ ਗੱਲ ਕਹੀ ਨਹੀਂ। ਕਦੇ ਉਹ ਕਿਹੋ ਜਿਹੀਆਂ ਗੱਲਾਂ ਕਰਦਾ ਪੰਜਾਬ ਪੱਖੀ ਲੋਕਾਂ ਦੇ ਵਿਰੋਧ ਦੇ ਅੰਦਰ, ਕਦੇ ਕਿਵੇਂ ਤੇ ਲੋਕਾਂ ਦੇ ਜੇ ਮਨਾਂ ਦਾ ਰੋਸ ਸੀਗਾ ਤਾਂ ਹੀ ਤਾਂ ਕਿਸਾਨੀ ਅੰਦੋਲਨ 'ਚ ਨਹੀਂ ਬੋਲਣ ਦਿੱਤਾ ਉੱਥੇ। ਇਸ ਲਈ ਇਹ ਜਿਹੜੀ ਰਾਜਾ ਵੜਿੰਗ ਜੀ ਤੁਹਾਡੀ ਇਹ ਸਟੇਟਮੈਂਟ ਆ, ਇਹਦੀ ਅਸੀਂ ਐਜ ਏ ਸਿੱਖ ਪ੍ਰਚਾਰਕ ਮੈਂ ਦਰਬਾਰੇ ਖਾਲਸਾ ਵੱਲੋਂ ਇਹਦੀ ਨਿਖੇਧੀ ਕਰਦਾ ਤੇ ਬਾਕੀ ਵੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਇਹਨਾਂ ਨੂੰ ਹਲੂਣਾ ਦਿਓ। ਭੁਲੇਖੇ ਤੁਰੇ ਫਿਰਦੇ ਫਤੂਰ ਇਹਨਾਂ ਨੂੰ ਵੀ ਅਸੀਂ ਜੋ ਮਰਜ਼ੀ ਬੋਲ ਦਈਏ ਤੇ ਸਿੱਖ ਕਿਹੜਾ ਪੁੱਛਦੇ ਆ। ਗਿੱਦੜਵੇਹਾ ਹਲਕੇ ਦੀ ਸੰਗਤ ਸੁਚੇਤ ਹੋਵੇ ਤੇ ਜਿਵੇਂ ਆਪਾਂ ਗੁਰਦਾਸ ਮਾਨ ਨੂੰ ਆਨੇ ਵਾਲੀ ਥਾਂ ਤੇ ਲਿਆਂਦਾ, ਇਸੇ ਤਰ੍ਹਾਂ ਰਾਜਾ ਵੜਿੰਗ ਇਹਨਾਂ ਨੂੰ ਵੀ ਟਿਕਾਣੇ ਵਾਲੀ ਥਾਂ ਤੇ ਲਿਆਈਏ, ਕਿਉਂਕਿ ਫਤੂਰ ਆ ਜਿਹੜਾ ਬਿਨ ਮਤਲਬ ਇਹ ਉਹਨਾਂ ਲੋਕਾਂ ਦੀ ਸਪੋਰਟ ਕਰਦੇ ਆ ਜਿਹੜੇ ਸਿੱਖੀ ਨੂੰ ਟਾਰਗੇਟ ਕਰਦੇ ਆ, ਸਾਡੇ ਗੁਰੂ ਸਾਹਿਬਾਨਾਂ ਤੇ ਉਂਗਲ ਚੁੱਕਦੇ ਆ। ਧਿਆਨ ਰੱਖਿਓ। ਰਾਜਾ ਵੜਿੰਗ ਜਿਨ੍ਹਾਂ ਨੇ ਇਹ ਘਟੀਆ ਸਟੇਟਮੈਂਟ ਦਿੱਤੀ ਆ, ਸਾਰੇ ਜਾਣੇ ਦਾ ਡਟ ਕੇ ਵਿਰੋਧ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।